ਜਿਵੇਂ ਆਪਾਂ ਟੁਰੇ ਬਣਿਆ 2, 1 ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਮੈਂ ਹਾਂ ਅਸਗਰ ਪੰਵਾਰ ਤੇ ਮੈਂ ਆਪਣੇ ਚੈਨਲ ਲਹਿੰਦਾ ਪੰਜਾਬ ਵਲੌਗ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਵੈਲਕਮ ਆਖਣਾ। ਸੱਜਣੋ ਤੇ ਮਿੱਤਰੋ, ਕਾਫੀ ਅਰਸੇ ਤੋਂ ਬਾਅਦ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਵੀਡੀਓ ਮੇਰੀ ਆਖਰ ਤੱਕ ਦੇਖਣਾ, ਕਾਫੀ ਸਾਰੀ ਮਾਲੂਮਾਤ ਤੁਹਾਨੂੰ ਮਿਲਣਗੀਆਂ ਇਸ ਵੀਡੀਓ ਦੇ ਵਿੱਚੋਂ। ਤੇ ਅੱਜ ਅਸੀਂ ਇੱਕ ਐਸਾ ਪਿੰਡ ਤੁਹਾਨੂੰ ਵਿਖਾ ਰਹੇ ਹਾਂ ਜਿਹੜਾ ਕਿ ਤਕਰੀਬਨ 2000 ਸਾਲ ਪਹਿਲੇ ਬਹੁਤ ਆਬੋ-ਤਾਬ ਨਾਲ ਆਬਾਦ ਸੀ। ਫਿਰ ਇੱਕ ਐਸਾ ਵਕਤ ਆਇਆ ਕਿ ਸਾਰੇ ਦਾ ਸਾਰਾ ਪਿੰਡ ਹੀ ਜ਼ਮੀਨ ਬੋਸ ਹੋ ਗਿਆ। ਮੇਰੀ ਮੁਰਾਦ ਕੋਟ ਅਕਬਰ ਮਕਬਰ, ਜਿਹਨੂੰ ਅੱਜ ਕੱਲ ਚੱਕ ਨੰਬਰ 17 KB ਔਰ ਮਸ਼ਹੂਰ ਹੈ ਰੱਥਾਂ ਵਾਲਾ, ਜਿਹੜਾ ਕਿ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ, ਉਹਦੀ ਤਹਿਸੀਲ ਆਰਿਫਵਾਲਾ ਦੇ ਹੀਰ ਰਾਂਝੇ ਦੀ ਵਜ੍ਹਾ ਤੋਂ ਸ਼ੋਹਰਤ ਹਾਸਲ ਕਰਨ ਵਾਲਾ ਰਾਜਾ ਅਦਲੀ ਦਾ ਸ਼ਹਿਰ ਕਬੂਲਾ ਦੇ ਬਿਲਕੁਲ ਨਿਆਈ ਦੇ ਵਿੱਚ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਲਹਿੰਦੇ ਪੰਜਾਬ ਦਾ ਪਿੰਡ 17 KB ਰੱਥਾਂ ਵਾਲਾ ਬਹੁਤ ਹੀ ਜ਼ਿਆਦਾ ਲੰਬੀ ਚੌੜੀ ਹਿਸਟਰੀ ਰੱਖਦਾ ਹੈ। ਮਿੱਤਰੋ, ਤਕਰੀਬਨ 2000 ਸਾਲ ਪਹਿਲੇ ਜ਼ਮੀਨ ਬੋਸ ਹੋਣ ਵਾਲਾ ਇਹ ਪਿੰਡ ਚੱਕ ਨੰਬਰ 17 KB, ਜਿਹਦਾ ਨਾਂ ਕੋਟ ਅਕਬਰ ਮਕਬਰ ਹੁੰਦਾ ਸੀ। ਦੇ ਦੂਸਰੇ ਹਿੱਸਿਆਂ ਦੀ ਤਰ੍ਹਾਂ ਇੱਥੇ ਵੀ ਕਿਆਮਤ ਖੇਜ਼ ਇੱਕ ਐਸਾ ਤੂਫਾਨ ਆਇਆ ਜਿੰਦੀ ਭੇਂਟ ਹਰ ਜ਼ਿੰਦਾ ਚੀਜ਼ ਚੜ ਗਈ ਤੇ ਖੂਬਸੂਰਤ ਮਕਾਨ ਵੇਖਦਿਆਂ ਮਿੱਟੀ ਦੇ ਟੀਲੇ ਬਣ ਗਏ ਤੇ ਇੱਥੋਂ ਦਾ ਵਸਣ ਵਾਲਾ ਹਰ ਬਸ਼ਿੰਦਾ ਰਾਖ ਦਾ ਢੇਰ ਬਣ ਗਿਆ। ਇਹ ਕੋਈ ਕਹਾਣੀ ਨਹੀਂ, ਕੋਈ ਅਫਸਾਨਾ ਨਹੀਂ। ਇਸ ਗੱਲ ਦੀ ਤਸੱਲੀ ਵਾਸਤੇ ਇਸ ਪਿੰਡ ਦੇ ਵਿੱਚੋਂ ਅੱਜ ਵੀ ਉਹਨਾਂ ਦੇ ਆਸਾਰ ਮਿਲਦੇ ਨੇ। ਮਕਾਮੀ ਬਸ਼ਿੰਦਿਆਂ ਦੇ ਮੁਤਾਬਕ ਇਸ ਪਿੰਡ ਦੇ ਵਿੱਚ ਅੱਜ ਵੀ ਜਦੋਂ ਖੁਦਾਈ ਕੀਤੀ ਜਾਂਦੀ ਹੈ ਤੇ ਉਹਦੇ ਵਿੱਚੋਂ ਮੁਖਤਲਿਫ ਨਵਾਦ ਰਾਤ, ਪੁਰਾਣੇ ਬਰਤਨ ਤੇ ਇਨਸਾਨੀ ਢਾਂਚੇ ਅੱਜ ਵੀ ਮਿਲਦੇ ਨੇ। ਸੱਜਣੋ ਤੇ ਮਿੱਤਰੋ, ਇਸ ਪਿੰਡ ਦੇ ਤਾਰੀਖੀ ਹੋਣ ਦਾ ਇਹ ਹੀ ਸਬੂਤ ਹੈ ਕਿ ਇੱਥੋਂ ਅੱਜ ਵੀ ਖੁਦਾਈ ਦੇ ਦੌਰਾਨ ਜ਼ਰੂਫ, ਨਵਾਦਰਾ ਤੇ ਇਨਸਾਨੀ ਢਾਂਚੇ ਮਿਲਦੇ ਨੇ। ਸੱਜਣੋ ਤੇ ਮਿੱਤਰੋ, ਇਸ ਪਿੰਡ ਚੱਕ ਨੰਬਰ 17 KB ਰੱਥਾਂ ਵਾਲਾ ਦੇ ਵਿੱਚ ਜ਼ਿਆਦਾ ਵਸਣ ਵਾਲੀ ਕੌਮ ਰਾਜਪੂਤ, ਪੰਵਾਰ, ਅਲ ਮਰੂਫ, ਰੱਥ ਹੈ। ਬਾਕੀ ਗੋਪੇਰਾ ਵੀ ਇੱਥੇ ਆਬਾਦ ਨੇ ਤੇ ਛੋਟੀਆਂ ਵੱਡੀਆਂ ਹੋਰ ਵੀ ਕਾਫੀ ਸਾਰੀਆਂ ਕੌਮਾਂ ਇੱਥੇ ਆਬਾਦ ਨੇ। ਇਹ ਸਾਰੀਆਂ ਕੌਮਾਂ ਮਿਲ ਜੁਲ ਕੇ ਰਹਿੰਦੀਆਂ ਨੇ, ਪਿਆਰ ਮੁਹੱਬਤ ਨਾਲ ਰਹਿੰਦੀਆਂ ਨੇ। ਇੱਕੋ ਫਿਰਕੇ ਦੇ ਸਾਰੇ ਲੋਕ ਆਬਾਦ ਨੇ ਤੇ ਇੱਕੋ ਮਸਜਿਦ ਦੇ ਵਿੱਚ ਸਾਰੇ ਨਮਾਜ਼ ਅਦਾ ਕਰਦੇ ਨੇ। अस्सलाम वालेकुम। ਕੀ ਨਾਂ ਹੈ? ਅਬਦੁੱਲਾ। ਪੜ੍ਹਦੇ ਹੋ ਕਿ ਨਹੀਂ? ਕਿਹੜੀ ਕਲਾਸ ਚ? ਪੰਜਮ ਚ। ਮਾਸ਼ਾਅੱਲਾ ਮਾਸ਼ਾਅੱਲਾ। ਸੱਜਣੋ ਤੇ ਮਿੱਤਰੋ, ਇਸ ਪਿੰਡ ਦੇ ਵਿੱਚ ਦਸਤਿਆਬ ਸਹੂਲੀਅਤ ਦੀ ਗੱਲ ਕਰੀਏ ਤੇ ਇਸ ਪਿੰਡ ਦੀ ਆਪਣੀ ਜਨਾਜ਼ਗਾਹ ਵੀ ਮੌਜੂਦ ਹੈ, ਜਿੰਦੇ ਵਿੱਚ ਮੁਖਤਲਿਫ ਦਰਖਤ ਲਗਾ ਕੇ ਉਹਨੂੰ ਸਾਇਆਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਪਿੰਡ ਚੱਕ ਨੰਬਰ 17 KB ਰੱਥਾਂ ਵਾਲਾ ਦੇ ਵਿੱਚ 2 ਸਕੂਲ ਵੀ ਚੱਲ ਰਹੇ ਨੇ, ਇੱਕ ਮੁੰਡਿਆਂ ਵਾਸਤੇ ਤੇ ਇੱਕ ਕੁੜੀਆਂ ਵਾਸਤੇ। ਦੋਨੋਂ ਸਕੂਲ ਇਨਸਾਫ ਆਫਟਰਨੂਨ ਪ੍ਰੋਜੈਕਟ ਦੇ ਤਹਿਤ ਚੱਲ ਰਹੇ ਨੇ, ਜਿੱਥੇ ਪ੍ਰਾਇਮਰੀ ਤੋਂ ਲੈ ਕੇ 8ਵੀਂ ਜਮਾਤ ਤੱਕ ਬੱਚੇ ਤੇ ਬੱਚੀਆਂ ਨੂੰ ਪੜ੍ਹਾਇਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਇਸ ਪਿੰਡ ਦਾ ਲਿਟਰੇਸੀ ਰੇਟ ਵੀ 80% ਤੋਂ ਜ਼ਿਆਦਾ ਹੈ। ਇਸ ਪਿੰਡ ਦੇ ਵਾਸੀਆਂ ਨੇ ਆਪਣੀ ਕਾਸ਼ਤਕਾਰੀ ਨੂੰ ਆਸਾਨ ਬਣਾਉਣ ਵਾਸਤੇ ਟਰੈਕਟਰ ਵੀ ਲਏ ਹੋਏ ਨੇ ਤੇ तमाम ਔਜ਼ਾਰ ਵੀ ਇਹਨਾਂ ਕੋਲ ਮੌਜੂਦ ਨੇ। ਇਸ ਤੋਂ ਇਲਾਵਾ ਮਿਹਨਤ ਮਜ਼ਦੂਰੀ ਵਾਸਤੇ ਵੀ ਟਰੈਕਟਰ ਟਰਾਲੇ ਬਣਾਏ ਹੋਏ ਨੇ ਤਾਂ ਕਿ ਆਪਣੇ ਪਿੰਡ ਦੀ ਮਈਸ਼ਤ ਨੂੰ ਬਿਹਤਰ ਕੀਤਾ ਜਾ ਸਕੇ। ਇਸ ਪਿੰਡ ਦਾ ਸਾਰਾ ਰਕਬਾ ਜ਼ੇਰੇ ਕਾਸ਼ ਤੇ 1 ਇੰਚ ਵੀ ਖਾਲੀ ਨਹੀਂ ਹੈ ਔਰ ਇਸ ਪਿੰਡ ਦੇ ਰਕਬੇ ਨੂੰ ਸੈਰਾਬ ਕੀਤਾ ਜਾਂਦਾ ਹੈ ਟੂਬਲਾਂ ਨਾਲ, ਟਰਪੈਨਾਂ ਨਾਲ ਤੇ ਨਹਿਰੀ ਪਾਣੀ ਨਾਲ। ਸੱਜਣੋ ਤੇ ਮਿੱਤਰੋ, ਸਨ 47 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੀ ਜ਼ਿਆਦਾਤਰ ਖੇਤੀਬਾੜੀ ਹਿੰਦੂ ਮਜ਼ਹਬ ਦੇ ਪੈਰੋਕਾਰ ਕੰਬੋ ਕੀਤਾ ਕਰਦੇ ਸਨ। ਇਹਨਾਂ ਲੋਕਾਂ ਨੇ ਆਪਣੇ ਫਸਲਾਤ ਨੂੰ ਸੈਰਾਬ ਕਰਨ ਵਾਸਤੇ ਮੁਖਤਲਿਫ ਖੂਹ ਆਬਾਦ ਕੀਤੇ ਹੋਏ ਸਨ, ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਮਸ਼ਹੂਰ ਖੂਹ ਫੁੱਲੇ ਵਾਲਾ ਖੂਹ, ਸੱਤੀ ਵਾਲਾ ਖੂਹ, ਰਾਮੇ ਵਾਲਾ ਖੂਹ, ਪੰਨੀ ਵਾਲਾ ਖੂਹ, ਬੱਗਲ ਵਾਲਾ ਖੂਹ ਤੇ ਡਿਵੱਟਾ ਖੂਹ ਸ਼ਾਮਲ ਨੇ। ਸਨ 47 ਤੋਂ ਪਹਿਲੇ ਇਸ ਪਿੰਡ ਦਾ ਜਿਹੜਾ ਸਭ ਤੋਂ ਵੱਡਾ ਕਾਸ਼ਤਕਾਰ ਹੁੰਦਾ ਸੀ ਉਹ ਚੰਦਨ ਲਾਲ ਹੁੰਦਾ ਸੀ। ਸੱਜਣੋ ਤੇ ਮਿੱਤਰੋ, ਜਦੋਂ 1890 ਦੀ ਦਹਾਈ ਦੇ ਵਿੱਚ 12 ਆਬਾਦ ਹੋਈਆਂ ਤੇ ਨੀਲੀ ਬਾਰ ਦੇ ਇਸ ਪਿੰਡ ਕੋਟ ਅਕਬਰ ਮਕਬਰ ਦਾ ਨਾਂ ਅੰਗਰੇਜ਼ਾਂ ਨੇ ਬਦਲ ਕੇ ਚੱਕ ਨੰਬਰ 17 KB ਰੱਖ ਦਿੱਤਾ ਤੇ ਇਸ ਪਿੰਡ ਦੇ ਕਾਫੀ ਸਾਰੇ ਲੋਕਾਂ ਨੇ ਜਿਨ੍ਹਾਂ ਨੂੰ ਜ਼ਰਾਤ ਨਾਲ, ਕਾਸ਼ਤਕਾਰੀ ਨਾਲ ਦਿਲਚਸਪੀ ਸੀ ਜਾਂ ਉਹ ਮਹਾਰਤ ਰੱਖਦੇ ਸਨ, ਉਹਨਾਂ ਨੇ ਗੈਰ ਆਬਾਦ ਰਕਬੇ ਨੂੰ ਦਿਨ ਰਾਤ ਮਿਹਨਤ ਕਰਕੇ ਆਬਾਦ ਕੀਤਾ। ਸੱਜਣੋ ਤੇ ਮਿੱਤਰੋ, ਇਸ ਪਿੰਡ ਦੇ ਵਿੱਚ ਜਿੱਥੇ ਬਾਕੀ ਸਹੂਲਤਾਂ ਦਸਤਿਆਬ ਨੇ, ਉੱਥੇ ਸੋਲੰਗ,
ਪੱਕੀਆਂ ਨਾਲੀਆਂ ਵੀ ਦਸਤਿਆਬ ਨੇ। ਲੇਕਿਨ ਇਸ ਪਿੰਡ ਨੂੰ ਅੱਜ ਵੀ ਕੁਝ ਚੀਜ਼ਾਂ ਦੀ ਜ਼ਰੂਰਤ ਹੈ। ਉਹਨਾਂ ਵਿੱਚੋਂ ਸਭ ਤੋਂ ਪਹਿਲੇ ਫਿਲਟਰ ਪਲਾਂਟ ਅਗਰ ਇਸ ਪਿੰਡ ਦੇ ਵਿੱਚ ਲੱਗ ਜਾਵੇ ਤੇ ਸਾਫ਼ ਪਾਣੀ ਪੀਣ ਨਾਲ ਕਾਫੀ ਸਾਰੇ ਮਸائل ਹੱਲ ਹੋ ਸਕਦੇ ਨੇ। ਦੂਸਰਾ, ਇਸ ਪਿੰਡ ਨਾਲ ਲਿੰਕ ਕਰਨ ਵਾਲੀਆਂ ਜਿਹੜੀਆਂ ਸੜਕਾਂ ਨੇ ਉਹ ਟੁੱਟ-ਫੁੱਟ ਦਾ ਸ਼ਿਕਾਰ ਨੇ। ਅਗਰ ਉਹਨਾਂ ਤੇ ਦੁਬਾਰਾ ਲੁੱਕ ਪੈ ਜਾਵੇ ਜਾਂ ਦੁਬਾਰਾ ਮੁਰੰਮਤ ਹੋ ਜਾਣ ਤੇ ਇਹਨਾਂ ਦੀ ਆਮਦੋ-ਰਫਤ ਸੌਖੀ ਹੋ ਜਾਵੇ। ਸਕੂਲਾਂ ਨੂੰ ਅਪਗ੍ਰੇਡ ਕਰ ਦਿੱਤਾ ਜਾਵੇ ਤਾਂ ਕਿ ਇੱਥੋਂ ਦਾ ਲਿਟਰੇਸੀ ਰੇਟ ਮਜ਼ੀਦ ਬਿਹਤਰ ਹੋ ਜਾਵੇ ਤੇ ਸਿਹਤ ਦੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਇਹਨਾਂ ਦੇ ਸਿਹਤ ਦੇ ਮਸائل ਵੀ ਇਹਨਾਂ ਦੇ ਪਿੰਡ ਦੇ ਵਿੱਚ ਹੀ ਹੱਲ ਹੋਣ। ਮੀਆਂ ਜੀ, ਨਾਂ ਕੀ ਤੁਹਾਡਾ? ਮੇਰਾ ਨਾਂ ਨਿਵਾਜ਼ ਹੈ। ਮੁਹੰਮਦ ਨਿਵਾਜ਼। ਹਾਂਜੀ। ਇੱਥੋਂ ਦੇ ਰਹਿਸ਼ੀ ਹੋ? ਤੇ ਹੋਰ ਇਹਦਾ ਚਾਚਾ। ਅੱਛਾ, ਮਾਸ਼ਾਅੱਲਾ ਜੀ। ਤੇ ਦੂਸਰਾ ਇਹ ਵੀ ਕਿੰਨੇ ਅਰਸੇ ਤੋਂ ਤੁਸੀਂ ਵਸਦੇ ਪਏ ਹੋ? ਅਸੀਂ ਜੀ ਜਿਹੜਾ ਲੋਗਲੀ ਪਈ ਨਾ ਸਨ 47 ਹੈ। ਹਾਂਜੀ। ਉਸ ਤੋਂ ਅੱਗੇ ਸਾਨੂੰ ਰਕਬੇ ਡੀਜੇ ਸਨ 47 ਤੋਂ ਵੀ ਪਹਿਲੇ, ਲੋਟੀ ਤੋਂ ਪਹਿਲੇ? ਹਾਂਜੀ, ਪਹਿਲੇ ਡੀਜੇ ਕੰਬੋ ਵਾਲੇ ਜਿਹੜੇ ਉਰਦੂ ਆ ਨੂੰ ਡੀਜੇ ਸਾਨੂੰ ਨਹੀਂ। ਇਸ ਪਿੰਡ 'ਚ ਕੰਬੋਹ ਹੈ? ਇਸ ਇੱਕ ਗਾਰਾ ਇੱਕ ਘਰ ਕੰਬੋਹਾਂ ਦਾ ਚਾਨਣ। ਚਾਨਣ ਉਹਦਾ ਨਾਂ ਸੀ? ਹਾਂਜੀ, ਚਾਨਣ। ਅੱਛਾ, ਹਿੰਦੂ ਆ? ਹਿੰਦੂ ਆ। ਚਾਨਣ ਹਿੰਦੂ। ਹਾਂ, ਜਿਹੜਾ ਮੁਗਲੇ ਵਾਲੇ ਖੂਹ ਵਾਲੇ ਉਹ। ਮੁਗਲੇ ਵਾਲਾ ਖੂਹ। ਹਾਂਜੀ। ਟਿੱਬੇ ਆਏ। ਟਿੱਬੇ ਹੈ? ਪਿੰਡ ਕੋਈ ਗਰਕ ਹੋਇਆ ਹੈ। ਹਾਂਜੀ। ਕੋਈ ਪੁਰਾਣਾ ਪਿੰਡ ਗਰਕ ਹੋਇਆ? ਹਾਂਜੀ। ਅੱਛਾ ਜੀ। ਤੇ ਤੁਸੀਂ ਇੱਥੇ ਜਦੋਂ ਆਏ ਨੇ ਹਾਂਜੀ। ਟਿੱਬਿਆਂ ਦੇ ਵਿੱਚੋਂ ਕੋਈ ਆਪ ਵੇਖੀਆਂ ਨੇ ਹੱਡੀਆਂ ਨਿਕਲੀਆਂ, ਡੈੱਡ ਬਾਡੀ ਨਿਕਲੀਆਂ ਜਾਂ? ਮੈਂ ਜੀ ਆਪ ਵੇਖਾ ਜਿਹੜਾ ਮੇਰਾ ਵੇੜਾ ਇੱਥੇ ਮੈਂ ਕਰਾ ਫੇਰਾ ਅੱਛਾ ਪੂਰਾ ਜੀ। ਹੀ ਬੰਦਾ ਨਿਕਲਾ ਤੇ ਮੈਂ ਵਿੱਚ ਲੱਗ ਦਿੱਤਾ। ਦੁਬਾਰਾ ਫੇਰ? ਹਾਂਜੀ। ਇੱਥੇ ਅੱਖਾਂ ਪੜੇ ਨਹੀਂ ਕਿਸੇ ਤੋਂ। ਉਹਦੇ ਲਫ਼ਜ਼ ਲਿਖੇ ਹੋਇਆ ਹੈ? ਬਿਲਕੁਲ ਸਾਰੇ ਵੰਦੇ ਰਹਿਣ ਖੋਪੜੀ ਤੇ? ਹਾਂਜੀ। ਅੱਛਾ ਜੀ। ਅੱਗੂ ਪੜਦਾ ਜਾਂਦਾ ਮਗਰੋਂ ਭੁੱਲਦਾ ਜਾਂਦਾ। ਅੱਛਾ ਜੀ। ਪੜਾ ਨਹੀਂ ਜਾਂਦੇ ਆ। ਸਹੀ। ਕਈ ਖੋਪਰੀਆਂ ਸਕਟੀਆਂ ਨੇ। ਜਿਹੜੇ ਖੋਪੜੀਆਂ ਦੀ ਸਿਮਤ ਇਸ ਤਰ੍ਹਾਂ ਆਈ, ਇਸ ਤਰ੍ਹਾਂ ਆਈ, ਇਸ ਤਰ੍ਹਾਂ ਸਿਰੋਂ ਦੇ ਕਿਹੜੇ ਪਾਸੇ ਆਏ? ਉਹ ਜੀ ਇਹੀ ਹੈ ਜੋ ਇਹ ਨਿਗਰ ਹੋਇਆ ਜਿਵੇਂ ਆਪਾਂ ਟੁਰੇ ਬਣਿਆ ਇਵੇਂ ਯਕਦਮ ਭੇੜ ਹੋ ਗਈ ਆ। ਠੀਕ ਹੋ ਗਿਆ। ਹਾਂਜੀ। ਜ਼ਲਜ਼ਲਾ ਜਾਂ ਤੂਫਾਨ ਕੋਈ? ਵਿੱਚੋਂ ਜੀ ਸਿਰਸਾਈਆਂ ਹਾਂ ਹਾਂ। ਪਿੱਤਲ ਦੀਆਂ ਸ਼ਈ ਇਹ ਲੱਭਦੀਆਂ। ਬਰਤਨ ਵੀ ਨਿਕਲੇ ਨੇ? ਬਰਤਨ ਨਹੀਂ ਨਿਕਲੇ। ਸਹੀ। ਐਸ ਟਿੱਬੇ ਤੇ ਬਰਤਨ ਨੇ ਗੋਪੇਰਾਵਾਂ ਕੱਢਿਆ। ਮਿੱਤਰੋ, ਮਕਾਮੀ ਬਸ਼ਿੰਦਿਆਂ ਨੇ ਜੋ ਕੁਝ ਆਖਿਆ ਮੈਂ ਐਨ ਉਹਦੇ ਮੁਤਾਬਕ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਵਾਸਤੇ ਤੁਹਾਡਾ ਮੇਰੀ ਗੱਲ ਨਾਲ ਇਤਫਾਕ ਕਰਨਾ ਜ਼ਰੂਰੀ ਨਹੀਂ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਚੱਕ ਨੰਬਰ 17 KB ਰੱਥਾਂ ਵਾਲਾ, ਜਿਨ੍ਹਾਂ ਦੇ ਅੱਜਕੱਲ ਨੰਬਰਦਾਰ ਨੇ ਖਾਨ ਫਲਕ ਸ਼ੇਰ ਖਾਨ ਰੱਥ। ਇਸ ਪਿੰਡ ਦੇ 20% ਲੋਕ ਮੁਲਾਜ਼ਮਤ ਪੇਸ਼ਾ ਵੀ ਹੈਗੇ ਨੇ। ਇਸ ਪਿੰਡ ਦੇ ਸਰਕਰਦਾ ਲੋਕਾਂ ਦੇ ਵਿੱਚੋਂ ਖਾਨ ਫਲਕ ਸ਼ੇਰ ਖਾਨ ਰੱਥ, ਖਾਨ ਇਜਾਜ਼ ਅਹਿਮਦ ਖਾਨ ਰੱਥ ਜਿਹੜੇ ਕਿ ਪ੍ਰਿੰਸੀਪਲ ਵੀ ਨੇ ਔਰ ਅੱਜ ਦੇ ਸਾਡੇ ਮੇਜ਼ਬਾਨ ਵੀ ਨੇ, ਖਾਨ ਸਰਫਰਾਜ਼ ਅਲੀ ਖਾਨ ਰੱਥ, ਹਫੀਜ਼ ਅਹਿਮਦ ਖਾਨ ਰੱਥ, ਮੁਹੰਮਦ ਇਕਬਾਲ ਖਾਨ ਰੱਥ ਤੇ ਸੈयद ਤਜਮਲ ਹੁਸੈਨ ਤੇ ਇਸ ਪਿੰਡ ਦੇ ਸਰਕਰਦਾ ਲੋਕਾਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਕੀਤਾ ਜਾਂਦਾ ਹੈ। ਸੱਜਣੋ ਤੇ ਮਿੱਤਰੋ, ਚੱਕ ਨੰਬਰ 17 KB ਰੱਥਾਂ ਵਾਲਾ ਦੇ ਪੜੋਸੀ ਪਿੰਡਾਂ ਦੀ ਗੱਲ ਕਰੀਏ ਤੇ ਇਸ ਦੇ ਚੜ੍ਹਦੇ ਪਾਸੇ 16 KB ਪਿੰਡ ਹੈ ਤੇ ਲਹਿੰਦੇ ਪਾਸੇ ਹੀਰ ਰਾਂਝੇ ਦੇ ਨਾਂ ਤੋਂ ਮਸ਼ਹੂਰ ਸ਼ਹਿਰ ਕਬੂਲਾ ਹੈ ਤੇ ਕੁਤਬ ਵਾਲੇ ਪਾਸੇ 41 EB ਹੈ ਤੇ ਦੱਖਣ ਵਾਲੇ ਪਾਸੇ ਮਾੜੀ ਹਜ਼ਾਰਾ ਹੈ ਜਿਹੜਾ ਕਿ ਬਹੁਤ ਹੀ ਤਾਰੀਖੀ ਪਿੰਡ ਹੈ। ਇਨਸ਼ਾਅੱਲਾ ਕਿਸ ਦਿਨ ਇਸ ਦੀ ਵੀ ਵੀਡੀਓ ਬਣਾਵਾਂਗਾ ਤੇ ਦੋਸਤਾਂ ਦੀ ਖਿਦਮਤ ਵਿੱਚ ਪੇਸ਼ ਕਰਾਂਗਾ। ਇਸ ਤੋਂ ਇਲਾਵਾ ਇਸ ਪਿੰਡ ਨੂੰ ਜਿਹੜੀ ਇੱਕ ਮੇਨ ਸੜਕ ਆਂਦੀ ਹੈ ਉਹ ਕਬੂਲਾ ਸ਼ਹਿਰ ਤੋਂ ਆਂਦੀ ਹੈ ਔਰ ਇੱਕ ਸੜਕ ਜਿਹੜੀ ਹੈ ਉਹ ਪਾਕ ਪਦਨ ਤੋਂ ਆਂਦੀ ਹੈ। ਸੱਜਣੋ ਤੇ ਮਿੱਤਰੋ, ਹੁਣ ਆਖਰ ਵਿੱਚ ਆਪਣੇ ਵੀਰੇ ਨੂੰ ਦਿਓ ਇਜਾਜ਼ਤ। ਅਗਰ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਮੇਰੇ ਚੈਨਲ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਬਰਾਏ ਮਿਹਰਬਾਨੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ, ਅੱਛਾ ਜਿਹਾ ਕਮੈਂਟ ਕਰੋ, ਲਾਈਕ ਕਰੋ ਤੇ ਦੋਸਤਾਂ ਨਾਲ ਸ਼ੇਅਰ ਕਰੋ। ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।